ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ।
ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸ ਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ
ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ ਹੈ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ।
ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ
ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ।
ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ
ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ ਹੈ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ।
ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ
ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀਂ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀਂ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ
6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੇ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ
ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀਂ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸ ਦਈਏ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀਂ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ
ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ ਹੈ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ ਅਤੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੌਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ ਅਤੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ ਉਸ ਦੇ ਬੇਟੇ ਅਤੇ ਉਸ ਦੀ ਨੂੰਹ ਦੀ, ਉਸ ਦੇ ਪੋਤੇ ਅਤੇ 2 ਪੋਤੀਆਂ ਅਤੇ
ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ। ਨਾਲ ਦੇ ਕਮਰੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਦਾਦੀ ਸੀ ਉਹ ਬੈਠੇ ਸਨ ਅਤੇ ਇੱਕਦਮ ਧਮਾਕਾ ਹੁੰਦਾ। ਦੱਸਦੀ ਕਿ ਇਹ ਧਮਾਕਾ ਫ੍ਰਿਜ ਦੇ ਕੰਪਰੈਸਰ ਫਟਣ ਦੇ ਨਾਲ ਹੋਇਆ, ਜਿੱਥੇ ਉਸ ਕਮਰੇ 'ਚ ਅੱਗ ਲੱਗ ਗਈ ਅਤੇ ਕਮਰੇ 'ਚ ਬੈਠੇ 6 ਜੀ ਅੱਗ ਦੇ ਵਿੱਚ ਝੁਲਸ ਗਏ। ਉਹਨਾਂ ਨੂੰ ਬਾਹਰ ਜਾਣ ਦਾ ਵੀ ਮੌਕਾ ਨਹੀਂ ਮਿਲਿਆ। ਅੱਗ ਦੇ ਵਿੱਚ ਝੁਲਸਣ ਕਾਰਨ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਗੰਭੀਰ ਜਿਹੜੇ ਕਿ ਯਸ਼ਪਾਲ ਦੇ ਬੇਟੇ ਸਨ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਕਿ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਦਾਦੀ ਨੇ ਇਹ ਸਾਰਾ ਬਿਆਨ ਕੀਤਾ। ਦਾਦੀ ਦੂਸਰੇ ਕਮਰੇ 'ਚ ਬੈਠੀ ਸੀ ਅਤੇ ਜੋ ਕਿ ਧਮਾਕੇ ਦੀ ਆਵਾਜ਼ ਸੁਣਨ ਕਾਰਨ ਬਾਹਰ ਆਏ ਅਤੇ ਉਹਨਾਂ ਨੇ ਰੋਲਾ ਪਾਇਆ। ਫਾਇਰ ਬ੍ਰਿਗੇਡ ਉੱਥੇ ਆਂਦੀ ਹੈ। ਅੱਗ ਬੁਝਾਉਣ ਤੋਂ ਬਾਅਦ ਉਹਨਾਂ ਨੂੰ ਕੱਢਿਆ ਜਾਂਦਾ ਹੈ, ਜਿੱਥੇ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 6 ਜੀਆਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ ਦੇ ਵਿੱਚ 6 ਜੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦਾਦੀ ਨੇ ਆਪਣੇ ਹੱਥੀਂ 6 ਜੀਆਂ ਨੂੰ ਅਗਨ ਭੇਟ ਕੀਤਾ। ਸੋ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਘਰ ਦੇ 6 ਜੀ ਅੱਗ ਦੇ ਵਿੱਚ ਝੁਲਸਣ ਕਾਰਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸਦੇ ਕਿ ਸਾਰੇ ਰਿਸ਼ਤੇਦਾਰ ਸਭ ਉੱਥੇ ਪਹੁੰਚੇ। ਉੱਥੇ ਅੱਖਾਂ ਸਭ ਦੀਆਂ ਨਮ ਸਨ। ਤਾਂ ਦੱਸਦੇ ਕਿ ਦਾਦੀ ਜਿਹੜੀ ਬਜ਼ੁਰਗ ਔਰਤ ਹੈ, ਉਸਦੇ ਬੇਟੇ ਅਤੇ ਉਸਦੀ ਨੂੰਹ ਦੀ, ਉਸਦੇ ਪੋਤੇ ਅਤੇ 2 ਪੋਤੀਆਂ ਅਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਹੈ। ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਛੋਟੇ-ਛੋਟੇ ਬੱਚੇ ਉਸ ਅੱਗ ਦੇ ਵਿੱਚ ਝੁਲਸੇ ਹੋਣਗੇ ਅਤੇ ਬਹੁਤ ਹੀ ਦੁਖਦਾਈ ਖਬਰ ਜੋ ਵੀ ਸੁਣਦਾ ਹੈ ਇੱਕ ਵਾਰ ਅੱਖਾਂ ਜ਼ਰੂਰ ਜਿਹੜੀਆਂ ਕਿ ਨਮ ਹੋ ਜਾਂਦੀਆਂ ਨੇ। ਸੋ ਇਹ ਤਸਵੀਰਾਂ ਤੁਹਾਨੂੰ ਅੰਤਿਮ ਸੰਸਕਾਰ ਦੀਆਂ ਦਿਖਾ ਰਹੇ ਹਾਂ। ਪਲਾਂ ਦੇ ਵਿੱਚ ਇੱਕ ਹਾਦਸਾ ਖੇਡ ਦਾ ਪਰਿਵਾਰ ਅੱਗ ਦੇ ਵਿੱਚ ਝੁਲਸ ਗਿਆ, ਜਿਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕੋ ਸੀਵੇ 'ਚ 6 ਜੀਆਂ ਦੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਲੰਧਰ ਦੇ ਅਵਤਾਰ ਨਗਰ ਦੇ ਵਿੱਚ ਵਾਪਰੀ ਇਹ ਫ੍ਰਿਜ ਦੇ ਕੰਪਰੈਸਰ ਦੇ ਗੈਸ ਸਿਲੰਡਰ ਦੇ ਧਮਾਕੇ ਦੀ ਘਟਨਾ ਵਿੱਚ 6 ਜੀਆਂ ਦੀ ਮੌਤ ਹੋ ਗਈ ਸੀ। ਤਾਂ ਦੱਸਦੇ ਕਿ ਬੀਤੀ ਰਾਤ ਅਵਤਾਰ ਨਗਰ ਵਿਖੇ ਇੱਕ ਪਰਿਵਾਰ ਕ੍ਰਿਕਟ ਦਾ ਮੈਚ ਇੱਕ ਕਮਰੇ 'ਚ ਬੈਠ ਕੇ ਦੇਖ ਰਿਹਾ ਸੀ, ਜਿੱਥੇ ਕਿ ਫ੍ਰਿਜ ਵੀ ਪਿਆ ਹੋਇਆ ਸੀ।